ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ, ਟੈਲੀਫੋਨ ਦੇ ਉੱਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 19 ਤਰੀਕ ਆ ਅਤੇ ਦਿਨ ਐਤਵਾਰ ਆ ਅਤੇ ਸ਼ਾਮ ਦਾ ਪ੍ਰੋਗਰਾਮ ਤੁਹਾਡੇ ਲਈ ਅਸੀਂ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋਏ ਹਾਂ ਜੀ। ਸਪੈਸ਼ਲ ਐਤਵਾਰ ਦਾ ਜਿਹੜਾ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰ ਸਹਿਯੋਗੀ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਤੁਸੀਂ ਲੈਣੀ ਹੈ, ਹੈਲਥ ਇੰਸ਼ੋਰੈਂਸ ਦੇ ਪਲਾਨ ਚੇਂਜ ਕਰਨੇ ਆ, ਮੈਡੀਕਲ ਅਪਲਾਈ ਕਰਨਾ ਆ, ਉਸ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਨਾਲ ਹੀ ਉੱਪਰ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ ਜਿਹੜੇ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਦਾ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਉੱਪਲ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ ਜਸਵਿੰਦਰ ਉੱਪਲ 5302182360 530-218-2360। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-76 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਜੇ ਕਰੋਨਾ ਵਾਇਰਸ ਨੂੰ ਲੈ ਕੇ ਆਪਾਂ ਜਿਹੜਾ ਡਾਟਾ ਪੂਰਾ ਦੱਸਦੇ ਜਾਈਏ, ਪੂਰੇ ਦੁਨੀਆ ਦੇ ਵਿੱਚ ਜਿਹੜੀ ਆ ਕਰੋਨਾ ਵਾਇਰਸ ਦੀ ਹਜੇ ਵੀ ਜਿਹੜੀ ਪੂਰੀ ਹਾਹਾਕਾਰ ਮਚੀ ਹੋਈ ਹੈਗੀ ਆ। 2 ਮਿਲੀਅਨ ਤੋਂ ਵੱਧ ਜਿਹੜੇ ਆ ਲੋਕ ਉਹ ਕਰੋਨਾ ਵਾਇਰਸ ਦੇ ਨਾਲ ਪੀੜਤ ਹੈਗੇ ਆ ਇਸ ਟਾਈਮ ਦੇ ਉੱਤੇ। ਜੀ ਬਿਲਕੁਲ। ਸੋ 24,13,364 ਜਿਹੜੇ ਇਸ ਟਾਈਮ ਲੋਕ ਨੇ ਉਹ ਇਸ ਟਾਈਮ ਕਰੋਨਾ ਵਾਇਰਸ ਤੋਂ ਜਿਹੜੇ ਉਹ ਪੀੜਤ ਨੇ। ਉਹਨਾਂ ਦੇ ਵਿੱਚੋਂ ਜਿਹੜੇ 41,000 ਜਿਹੜੇ ਇਸ ਟਾਈਮ ਕ੍ਰਿਟੀਕਲ ਕੰਡੀਸ਼ਨ 'ਚ ਦੱਸੇ ਜਾ ਰਹੇ ਨੇ। 1,65,165 ਲੋਕ ਜਿਹੜੇ ਨੇ ਉਹ ਇਸ ਟਾਈਮ ਇਸ ਦੇ ਕਰਕੇ ਜਿਹੜੇ ਉਹ ਮਰ ਚੁੱਕੇ ਨੇ ਅਤੇ 16 ਲੱਖ ਐਕਟਿਵ ਕੇਸ ਨੇ, ਜਿਨ੍ਹਾਂ ਦੇ ਵਿੱਚੋਂ 6 ਲੱਖ ਹੁਣ ਤੱਕ 6,34,564 ਲੋਕ ਜਿਹੜੇ ਰਿਕਵਰ ਵੀ ਜਿਹੜੇ ਉਹ ਕਰ ਚੁੱਕੇ ਹੋਏ ਨੇ। ਸੋ ਅਮਰੀਕਾ ਦੇ ਲਈ ਵੀ ਜਿਹੜੇ ਦਿਨ ਪਿਛਲੇ ਜਿਹੜੇ ਉਹ ਬਹੁਤੇ ਚੰਗੇ ਜਿਹੜੇ ਉਹ ਨਹੀਂ ਜਿਹੜੇ ਉਹ ਗੁਜ਼ਰੇ। 2,000 ਤੋਂ 1,500 ਲੋਕਾਂ ਦੀਆਂ ਜਿਹੜੀਆਂ ਮੌਤਾਂ ਆ ਪਿਛਲੇ 2 ਦਿਨਾਂ ਦੇ ਵਿੱਚ ਜਿਹੜੀਆਂ ਹੋਰ ਹੋਈਆਂ। ਅਮਰੀਕਾ ਦੇ ਲਈ ਇੱਕ ਗਮਗੀਨ ਆਂਕੜਾ ਜਿਹੜਾ ਉਹਨਾਂ ਨੇ ਪਾਰ ਕੀਤਾ। 40,700 ਤੋਂ ਵੱਧ ਲੋਕ ਹੁਣ ਤੱਕ ਅਮਰੀਕਾ ਦੇ ਵਿੱਚ ਜਿਹੜੇ ਉਹ ਮਰ ਚੁੱਕੇ ਨੇ ਕਰੋਨਾ ਵਾਇਰਸ ਦੇ ਕਰਕੇ। 7.5 ਲੱਖ ਤੋਂ ਉੱਤੇ ਆਂਕੜਾ ਜਿਹੜਾ ਆ ਉਹ ਯੂਨਾਈਟਿਡ ਸਟੇਟ ਦੇ ਵਿੱਚ ਕਰੋਨਾ ਵਾਇਰਸ ਦੇ ਪੀੜਤਾਂ ਦਾ ਜਿਹੜਾ ਉਹ ਪਾਰ ਹੋ ਚੁੱਕਾ ਆ। ਹਰ ਦਿਨ ਜਿਹੜੇ ਆ ਉਹ 20 ਤੋਂ 30,000 ਦੇ ਤਕਰੀਬਨ ਦਰਮਿਆਨ ਲੋਕ ਜਿਹੜੇ ਆ ਉਹਨਾਂ ਨਵੇਂ ਕੇਸ ਜਿਹੜੇ ਆ ਸਾਹਮਣੇ ਆ ਰਹੇ ਨੇ। ਇਹਨਾਂ ਦੇ ਵਿੱਚੋਂ ਜਿਹੜੇ 7.5 ਲੱਖ ਦੇ ਵਿੱਚੋਂ 6.5 ਲੱਖ ਤੋਂ ਵੱਧ ਕੇਸ ਇਸ ਟਾਈਮ ਐਕਟਿਵ ਨੇ। 71,000 ਹੁਣ ਤੱਕ ਰਿਕਵਰ ਕਰ ਚੁੱਕੇ ਨੇ ਅਤੇ 40,000 ਤੋਂ ਵੱਧ ਤਕਰੀਬਨ 41,000 ਲੋਕ ਜਿਹੜੇ ਆ ਹੁਣ ਤੱਕ ਅਮਰੀਕਾ 'ਚ ਮਰ ਚੁੱਕੇ ਹੋਏ ਨੇ। ਜੀ ਬਿਲਕੁਲ। ਜੇ ਟੈਸਟ ਦੀ ਦੱਸਦੇ ਜਾਈਏ, ਹੁਣ ਤੱਕ 38,61,596 ਲੋਕ ਜਿਹੜੇ ਆ ਉਹ ਉਹਨਾਂ ਦੇ ਕਰੋਨਾ ਵਾਇਰਸ ਦੇ ਟੈਸਟ ਹੋ ਚੁੱਕੇ ਹੈਗੇ ਆ। USA ਤੋਂ ਬਾਅਦ ਸਪੇਨ 'ਚ ਵੀ ਮੌਤਾਂ ਦੀ ਗਿਣਤੀ ਜਿਹੜੀ ਆ 20,453 ਦੇ ਲਾਗੇ ਪਹੁੰਚ ਗਈ ਆ। ਇਟਲੀ 'ਚ 23,660, ਫਰਾਂਸ 'ਚ ਵੀ ਹੁਣ ਗਿਣਤੀ ਜਿਹੜੀ ਬਹੁਤ ਜ਼ਿਆਦਾ ਵੱਧ ਰਹੀ ਆ 19,718 ਅਤੇ UK ਦੇ ਵਿੱਚ ਵੀ 16,000 ਜਿਹੜੇ ਆ 60 ਲੋਕ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਪੀੜਤ ਹੋ ਗਏ ਹੈਗੇ ਆ। ਜੀ ਬਿਲਕੁਲ। ਸੋ ਆਂਕੜੇ ਲਗਾਤਾਰ ਅਮਰੀਕਾ ਦੇ ਵਿੱਚ ਜਿਹੜੇ ਉਹ ਵੱਧ ਰਹੇ ਨੇ ਅਤੇ ਉੱਧਰ ਜਿਹੜਾ ਹਰਜੋਤ ਸਿੰਘ ਜੀ ਲੋਕ ਇਹਨਾਂ ਆਂਕੜਿਆਂ ਨੂੰ ਜਿਹੜਾ ਦਰਕਨਾਰ ਕਰਦੇ ਹੋਏ, ਖਾਸ ਕਰਕੇ ਜਿਹੜੇ ਲੋਕ ਇਸ ਟਾਈਮ ਕਹਿ ਲਓ ਵੀ ਬਾਗੀ ਰੁੱਖ ਅਖਤਿਆਰ ਕਰ ਰਹੇ ਨੇ ਅਤੇ ਉਹ ਸ਼ੈਲਟਰ ਇਨ ਪਲੇਸ ਦੇ ਖਿਲਾਫ ਜਿਹੜੇ ਉਹ ਪ੍ਰੋਟੈਸਟ ਕਰ ਰਹੇ ਨੇ। ਸੋ ਕਈ ਜਣੇ ਕਹਿ ਰਹੇ ਨੇ ਫੈਕਟਸ ਨਾਟ ਫੀਅਰ। ਹੁਣ ਇਹਦੇ ਵਿੱਚ ਫੀਅਰ ਵਾਲੀ ਤਾਂ ਕੋਈ ਗੱਲ ਨਹੀਂ, ਫੈਕਟ ਸਾਹਮਣੇ ਹੀ ਆ ਵੀ 40,000 41,000 ਤਕਰੀਬਨ ਲੋਕ ਜਿਹੜੇ ਆ ਉਹ ਅਮਰੀਕਾ 'ਚ ਮਰ ਚੁੱਕੇ ਨੇ ਅਤੇ ਕਈ ਲੋਕ ਇਹ ਕਹਿ ਰਹੇ ਨੇ ਵੀ ਕਿਤੇ ਨਾ ਕਿਤੇ ਇਸ ਦੇ ਵਿੱਚ ਗਲਤ ਆ ਅਤੇ ਇਸ ਦੇ ਖਿਲਾਫ ਜਿਹੜੀ ਆ ਉਹ ਆਵਾਜ਼ ਜਿਹੜੀ ਉਠਾ ਰਹੇ ਨੇ ਅਤੇ ਪ੍ਰੋਟੈਸਟ ਜਿਹੜੇ ਉਹ ਕਰ ਰਹੇ ਨੇ। ਇਹਨਾਂ ਦੇ ਵਿੱਚੋਂ ਬਹੁਤੇ ਲੋਕ ਜਿਹੜੇ ਦੱਸਿਆ ਜਾ ਰਿਹਾ ਵੀ ਕਹਿੰਦੇ ਵੀ ਜਿਹੜੇ ਪ੍ਰੋ ਗਨ ਵਾਲੇ ਹੈਗੇ ਨੇ ਉਹਨਾਂ ਦੇ ਦੁਆਰਾ ਕਾਫੀ ਜਿਹੜਾ ਫੇਸਬੁੱਕ ਦੇ ਉੱਤੇ ਗਰੁੱਪ ਜਿਹੜੇ ਉਹ ਬਣਾ ਕੇ
ਉਹਨਾਂ ਹੀ ਐਕਟਿਵਿਸਟ ਦੇ ਦੁਆਰਾ ਇਸ ਐਂਟੀ ਕੁਆਰੰਟੀਨ ਪ੍ਰੋਟੈਸਟ ਆ ਉਹਨਾਂ ਨੂੰ ਪੁਸ਼ ਕੀਤਾ ਜਾ ਰਿਹਾ, ਕਹਿੰਦੇ ਬੜੇ ਹੀ ਸਿਸਟਮੈਟਿਕ ਤਰੀਕੇ ਦੇ ਨਾਲ। ਇਹਨਾਂ ਦੇ ਵਿੱਚੋਂ ਮੈਜੋਰਟੀ ਉਹ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਹੁੰਦੇ ਆ ਪ੍ਰਸ਼ਾਸਨ ਦੀ ਜਿਹੜੀ ਉਹ ਤੁਹਾਨੂੰ ਸੁਣਨੀ ਚਾਹੀਦੀ ਆ, ਗੱਲ ਜਿਹੜੀ ਆ ਉਹ ਇਹਨਾਂ ਦੀ ਜਿਹੜੀ ਉਹ ਮੰਨੋ, ਇਹਨਾਂ ਦੇ ਨਾਲ ਜਿਹੜੀ ਆ ਉਹ ਤੁਸੀਂ ਜਿੱਦਾਂ ਉਹ ਕਹਿ ਰਿਹਾ ਆ ਪ੍ਰਸ਼ਾਸਨ ਜਾਂ ਸਰਕਾਰ ਉਹਨਾਂ ਦੀ ਜਿਹੜੀ ਉਹ ਮੰਨੋ। ਅਤੇ ਹੁਣ ਜਿਹੜੇ ਉਹ ਬੰਦੂਕਾਂ ਫੜ ਕੇ ਜਿਹੜੇ ਜਾ ਕੇ ਕੈਪੀਟਲ ਇਲਾਕਿਆਂ ਦੇ ਵਿੱਚ ਵੱਖ-ਵੱਖ ਜਿਹੜੇ ਸਟੇਟਸ ਦੇ ਵਿੱਚ ਸ਼ਹਿਰਾਂ ਦੇ ਵਿੱਚ ਉੱਥੇ ਜਿਹੜੇ ਪ੍ਰੋਟੈਸਟ ਆ ਇਸ ਟਾਈਮ ਕਰ ਰਹੇ ਹੈਗੇ ਨੇ। ਅਤੇ ਇਹਨਾਂ ਨੂੰ ਕਿਤੇ ਨਾ ਕਿਤੇ ਕਹਿ ਲਓ ਵੀ ਪੂਰਾ ਥਾਪੜਾ ਜਿਹੜਾ ਹੈ ਰਾਸ਼ਟਰਪਤੀ ਟਰੰਪ ਹੋਣਾ ਦਾ ਵੀ ਮਿਲਿਆ ਜਦੋਂ ਉਹਨਾਂ ਨੇ ਪਿਛਲੇ ਵੀਕ ਦੇ ਵਿੱਚ ਲਿਬਰੇਟ ਕਰਕੇ ਜਿਹੜੀਆਂ 3 ਸੂਬਿਆਂ ਦੇ ਨਾਮ ਉਹਨਾਂ ਨੇ ਟਵੀਟ ਜਿਹੜੀ ਉਹ ਕੀਤੀ ਸੀ। ਸੋ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੇ ਪ੍ਰੋਟੈਸਟ ਆ ਉਹਨਾਂ ਨੂੰ ਕਹਿ ਲਓ ਵੀ ਹੋਰ ਜਿਹੜੀ ਆ ਹਵਾ ਮਿਲੀ ਹੈਗੀ ਆ। ਜੀ ਬਿਲਕੁਲ। ਸੋ ਬਹੁਤ ਸਾਰੇ ਜਿਹੜੇ ਸਟੇਟਸ ਆ ਉੱਥੇ ਪ੍ਰੋਟੈਸਟ ਹੋਇਆ। ਮਿਸ਼ੀਗਨ 'ਚ ਜਿਹੜਾ ਕਾਫੀ ਵੱਡਾ ਪ੍ਰੋਟੈਸਟ ਹੋਇਆ, ਉੱਥੇ ਗੰਨਾਂ ਦੇ ਨਾਲ ਜਾ ਕੇ ਜਿਹੜਾ ਉਹਨਾਂ ਦਾ ਗਵਰਨਰ ਦਾ ਹਾਊਸ ਆ ਉੱਥੇ ਉਹਨਾਂ ਨੇ ਕੀਤਾ। ਇਸੇ ਤਰ੍ਹਾਂ ਵਰਜੀਨੀਆ 'ਚ ਸਿਚੁਏਸ਼ਨ ਕਾਫੀ ਟੈਂਸ ਆ ਕਿਉਂਕਿ ਵਰਜੀਨੀਆ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਜਿਹੜੇ ਹਥਿਆਰ ਆ ਇਹਨਾਂ 'ਤੇ ਕੰਟਰੋਲ ਹੋਣਾ ਚਾਹੀਦਾ, ਉਹਨੂੰ ਲੈ ਕੇ ਜਿਹੜਾ ਆ ਪ੍ਰੋ ਜਿਹੜੇ ਹਥਿਆਰਾਂ ਵਾਲੇ ਬੰਦੇ ਆ ਉਹ ਪ੍ਰੋਟੈਸਟ ਕਰ ਰਹੇ ਆ। ਕੱਲ੍ਹ ਕਹਿੰਦੇ ਫ੍ਰਿਜ਼ਨੋ ਦੇ ਵਿੱਚ ਵੀ ਜਿਹੜਾ ਆ ਓਪਨ ਕਰਨ ਦੇ ਲਈ ਪ੍ਰੋਟੈਸਟ ਹੋਇਆ, ਈਵਨ ਦੋ ਉੱਥੇ 25-30 ਬੰਦੇ ਸੀਗੇ ਜਿਹੜੇ ਪ੍ਰੋਟੈਸਟ ਕਰਨ ਵਾਲੇ ਸੀ। ਸੋ ਬਹੁਤ ਜਗ੍ਹਾ ਦੇ ਵਿੱਚ ਜਿਹੜਾ ਲੋਕ ਆ ਉਹ ਕਹਿ ਰਹੇ ਆ ਹੁਣ ਵੀ ਸਾਨੂੰ ਖੋਲ੍ਹਣਾ ਚਾਹੀਦਾ ਹੈਗਾ ਆ। ਸੋ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਕਈ ਸਟੇਟਾਂ ਜਿਹੜੀਆਂ ਆ ਉਹਨਾਂ ਨੇ ਕਹਿ ਦਿੱਤਾ ਵੀ ਆਪਾਂ ਖੋਲ੍ਹਣਾ ਸ਼ੁਰੂ ਕਰਾਂਗੇ। ਟੈਕਸਸ ਉਹਨਾਂ 'ਚੋਂ ਮੇਰੇ ਖਿਆਲ ਨਾਲ ਪਹਿਲੀ ਆ, ਸ਼ਾਇਦ ਨੈਕਸਟ ਵੀਕ ਉਹ ਜਿਹੜਾ ਆ ਓਪਨ ਕਰਨ ਜਾ ਰਹੇ ਹੈਗੇ ਆ। ਜੀ ਜੀ ਇੱਧਰ ਕੈਲੀਫੋਰਨੀਆ ਦੀ ਗੱਲ ਕਰੀਏ ਤਾਂ ਕੈਲੀਫੋਰਨੀਆ ਦੇ ਵਿੱਚ ਜਿਹੜਾ ਇਹ ਆંકੜਾ ਕਰੋਨਾ ਵਾਇਰਸ ਦੇ ਜਿਹੜੇ ਕੇਸਾਂ ਦਾ ਆ ਉਹ 30,000 ਨੂੰ ਪਾਰ ਜਿਹੜਾ ਉਹ ਕਰ ਗਿਆ ਅਤੇ 1100 ਤੋਂ ਵੱਧ ਲੋਕ ਜਿਹੜੇ ਆ ਇਸ ਦੇ ਕਰਕੇ ਮਰ ਚੁੱਕੇ ਹੋਏ ਨੇ। ਅਲਾਮੀਡਾ ਕਾਊਂਟੀ ਦੇ ਵਿੱਚ ਵੀ 50 ਹੋਰ ਨਵੇਂ ਕੇਸ ਜਿਹੜੇ ਆ ਉਹ ਰਿਪੋਰਟ ਕੀਤੇ ਗਏ ਨੇ ਅਤੇ ਉੱਥੇ ਮਰਨ ਵਾਲਿਆਂ ਦੀ ਸੰਖਿਆ 40 ਤੋਂ ਜਿਹੜੀ ਉਹ ਪਾਰ ਹੋ ਗਈ ਹੈਗੀ ਆ। ਸੋ ਬਹੁਤ ਸਾਰੇ ਜਿਹੜੇ ਕਰੋਨਾ ਵਾਇਰਸ ਦੇ ਕਰਕੇ ਇਸ ਟਾਈਮ ਜਿਹੜੇ ਕੇਸਿਸ ਨੇ ਇਸ ਟਾਈਮ ਵੱਧ ਰਹੇ ਨੇ। 40 ਮਿਲੀਅਨ ਤਕਰੀਬਨ ਪਾਪੂਲੇਸ਼ਨ ਵਾਲਾ ਜਿਹੜਾ ਕੈਲੀਫੋਰਨੀਆ ਆ ਉੱਥੇ ਜਿਹੜੀ ਇਹ ਸਿਚੁਏਸ਼ਨ ਆ ਉਹ ਬਣੀ ਪਈ ਹੋਈ ਆ। ਅਤੇ ਇਸ ਪੂਰੇ ਕਰੋਨਾ ਵਾਇਰਸ ਦੇ ਕਰਕੇ ਇਕੱਲਾ ਕਰੋਨਾ ਵਾਇਰਸ ਦੇ ਨਾਲ ਹੀ ਲੋਕ ਜਿਹੜੇ ਉਹ ਪੀੜਤ ਨਹੀਂ ਹੋ ਰਹੇ। ਕਹਿੰਦੇ ਵੀ ਇਸ ਟਾਈਮ ਜਿਹੜੀਆਂ ਮੈਂਟਲ ਹੈਲਥ ਦੀ ਬਹੁਤ ਵੱਡੀ ਜਿਹੜੀ ਇੱਕ ਸਮੱਸਿਆ ਆ ਉਹ ਸਾਹਮਣੇ ਆ ਰਹੀ ਆ ਅਤੇ ਕਹਿੰਦੇ ਮੈਂਟਲ ਹੈਲਥ ਸਰਵਿਸਿਜ਼ ਵੀ ਇਸ ਦੇ ਕਰਕੇ ਕ੍ਰਾਈਸਿਸ ਦੇ ਵਿੱਚ ਆਏ ਨੇ। ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਮੈਂਟਲ ਹੈਲਥ ਦਾ ਰੈਗੂਲਰ ਚੈੱਕਅਪ ਜਾਂ ਰੈਗੂਲਰ ਕਾਉਂਸਲਿੰਗ ਦੀ ਜਿਹੜੀ ਜ਼ਰੂਰਤ ਹੁੰਦੀ ਆ ਇਸ ਕਰੋਨਾ ਵਾਇਰਸ ਦੇ ਚੱਲਦਿਆਂ ਉਹ ਸਾਰੀਆਂ ਚੀਜ਼ਾਂ ਜਿਹੜੇ ਆ ਬੈਕ ਬਰਨਰ 'ਤੇ ਪਿੱਛੇ ਜਿਹੜੀਆਂ ਉਹ ਪੈ ਗਈਆਂ ਅਤੇ ਕਹਿੰਦੇ ਅਜਿਹੇ ਕੇਸਾਂ ਨੂੰ ਜਿਹੜਾ ਇਸ ਅਜਿਹੇ ਮੌਕੇ ਦੇ ਉੱਤੇ ਹੋਰ ਵੀ ਜ਼ਿਆਦਾ ਜਿਹੜੀ ਜ਼ਰੂਰਤ ਹੁੰਦੀ ਆ ਵੀ ਉਹ ਆਪਣੇ ਮਾਨਸਿਕ ਜਿਹੜੀ ਚੀਜ਼ ਆ ਉਸ ਨੂੰ ਬਰਕਰਾਰ ਕਰਕੇ ਰੱਖ ਸਕਣ। ਪਰ ਕਾਫੀ ਜ਼ਿਆਦਾ ਕਹਿੰਦੀ ਇਸ ਟਾਈਮ ਸਮੱਸਿਆ ਆ ਰਹੀ ਆ। ਮੋਮੈਂਟਮ ਫਾਰ ਮੈਂਟਲ ਹੈਲਥ ਦੇ ਜਿਹੜੇ CEO ਹੈਗੇ ਉਹਨਾਂ ਨੇ ਕਿਹਾ ਵੀ ਜਿਹੜੇ ਪੇਸ਼ੈਂਟਸ ਆ ਉਹ ਆਪਣੀਆਂ ਅਪੁਆਇੰਟਮੈਂਟਸ ਦੇ ਲਈ ਉਹਨਾਂ ਨੇ ਆਉਣਾ ਬੰਦ ਕੀਤਾ ਹੋਇਆ ਆ ਜਦੋਂ ਤੋਂ ਸ਼ੈਲਟਰ ਇਨ ਪਲੇਸ ਦੇ ਆਰਡਰ ਜਿਹੜੇ ਉਹ ਆਏ ਹੋਏ ਨੇ। ਇਹ ਸੈਂਟਾ ਕਲਾਰਾ ਕਾਊਂਟੀ ਦੀ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈਗੀ ਆ ਜਿਹੜੀ ਕਿ ਮੈਂਟਲ ਹੈਲਥ ਕੇਅਰ ਜਿਹੜੀ ਉਹ ਪ੍ਰੋਵਾਈਡ ਕਰਦੀ ਹੈ, ਖਾਸ ਕਰਕੇ ਜਿਹੜੀ ਲੋ ਇਨਕਮ ਘੱਟ ਜਿਹੜੀ ਤਨਖਾਹ ਵਾਲੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਦੇ ਲਈ। ਸੋ ਬਹੁਤ ਸਾਰੇ ਲੋਕ ਕਈ ਥਾਵਾਂ ਦੇ ਉੱਤੇ ਫਰਲੋ ਹੋਈਆਂ ਨੇ, ਕਈ ਥਾਵਾਂ ਦੇ ਉੱਤੇ ਹਰਜੋਤ ਸਿੰਘ ਜੀ ਸਭ ਨੂੰ ਪਤਾ ਵੀ ਅਨਇੰਪਲੋਇਮੈਂਟ ਜਿਹੜੀ ਉਹ ਹੋਈ ਆ, ਲੋਕਾਂ ਨੂੰ ਜਿਹੜਾ ਆ ਉਹ ਨੌਕਰੀ ਤੋਂ ਜਿਹੜਾ ਉਹ ਕੱਢਿਆ ਗਿਆ ਹੈ। ਸੋ ਉਹਦੀ ਕਰਕੇ ਜਿਹੜੀ ਕਾਫੀ ਜ਼ਿਆਦਾ ਪ੍ਰੋਬਲਮ ਆ ਉਹ ਸਾਹਮਣੇ ਆ ਰਹੀ ਹੈਗੀ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜਾ ਕਹਿੰਦੇ ਕਰੋਨਾ ਵਾਇਰਸ ਕਰਕੇ ਯੂਰਪ ਆ ਉਹ ਇੱਕ ਤਰ੍ਹਾਂ ਨਾਲ ਕਰੋਨਾ ਵਾਇਰਸ ਦਾ ਮੇਨ ਸੈਂਟਰ ਬਣ ਰਿਹਾ ਹੈ। ਹੁਣ ਤੱਕ 1 ਲੱਖ ਤੋਂ ਵੱਧ ਮੌਤਾਂ ਜਿਹੜੀਆਂ ਯੂਰਪ ਦੇ ਵਿੱਚ ਹੋਈਆਂ ਹੈਗੀਆਂ। ਜੇ ਟੋਟਲ ਮੁਲਕਾਂ ਨੂੰ ਯੂਰਪੀਅਨ ਜਿਹੜੇ ਮੁਲਕ ਹੈਗੇ ਉਹਨਾਂ ਨੂੰ ਮਿਲਾ ਕੇ ਦੇਖਿਆ ਜਾਵੇ 23,000 ਦੇ ਕਰੀਬ ਜਿਹੜੀਆਂ ਡੈਥਸ ਹੈਗੀਆਂ ਆ ਉਹ ਸਪੇਨ 'ਚ ਹੋਈਆਂ, ਫਰਾਂਸ 'ਚ, UK 'ਚ ਬਹੁਤ ਵੱਡੀ ਗਿਣਤੀ 'ਚ ਹੋਈ ਹੈਗੀ ਆ। ਸੋ ਟੋਟਲ ਕਹਿੰਦੇ 1 ਲੱਖ ਤੋਂ ਵੱਧ ਜਿਹੜਾ ਇਹ ਬਣਦਾ ਹੈਗਾ ਆ। ਸੋ ਸਪੈਨਿਸ਼ ਪ੍ਰਾਈਮ ਮਿਨਿਸਟਰ ਜਿਹੜੇ ਪੈਡਰੋ ਸੈਂਚੇਜ਼ ਆ ਉਹਨਾਂ ਨੇ ਇਹ ਕਿਹਾ ਵੀ ਗਵਰਨਮੈਂਟ ਹੁਣ ਜਿਹੜੇ ਛੋਟੇ ਬੱਚੇ ਹੈਗੇ ਆ 12 ਸਾਲ ਤੋਂ ਥੱਲੇ ਉਹਨਾਂ ਨੂੰ ਹੋ ਸਕਦਾ ਵੀ ਉਹ ਥੋੜ੍ਹੀ ਖੁੱਲ੍ਹ ਦੇ ਦੇਣ ਤਾਂ ਕਿ ਉਹ ਗਰਾਊਂਡਸ ਵਗੈਰਾ ਦੇ ਵਿੱਚ ਜਾ ਕੇ ਖੇਲ ਸਕਣ, ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਮੈਂਟਲ ਹੈਲਥ ਦਾ ਵੀ ਬਹੁਤ ਵੱਡਾ ਇਸ਼ੂ ਬਣ ਸਕਦਾ ਹੈਗਾ, ਸੁਸਾਈਡ ਦਾ। ਸੋ ਇੱਦਾਂ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਹੈਗੀਆਂ। ਸੋ ਹੌਲੀ ਹੌਲੀ ਜਿਹੜੇ ਕਈ ਜਿਹੜੇ ਮੁਲਕ ਆ ਉਹ
ਟਰਾਈ ਕਰ ਰਹੇ ਆ ਥੋੜ੍ਹੀ ਸਟੇਜਸ ਦੇ ਵਿੱਚ ਖੋਲ੍ਹਣ ਦੇ ਲਈ, ਪਰ ਇੰਗਲੈਂਡ ਜਿਹੜਾ ਆ ਉਹ ਕਹਿੰਦੇ ਵੀ ਆਉਣ ਵਾਲੇ ਦਿਨਾਂ 'ਚ ਇੰਗਲੈਂਡ ਦੀ ਸਿਚੁਏਸ਼ਨ ਹੋਰ ਵੀ ਜਿਹੜੀ ਆ ਖਰਾਬ ਹੋ ਸਕਦੀ ਹੈਗੀ ਆ। ਜੀ, ਕੈਲੀਫੋਰਨੀਆ ਦੇ ਹੀ ਆંકੜੇ ਦੇ ਉੱਤੇ ਜੇ ਹਰਜੋਤ ਸਿੰਘ ਜੀ ਆਪਾਂ ਨਜ਼ਰ ਜਿਹੜੀ ਹੋਰ ਘੋਖ ਦੇ ਵਿੱਚ ਜਾਂਦੇ ਜਾਈਏ ਤੇ ਕਹਿੰਦੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਜਿਹੜੇ ਨਰਸਿੰਗ ਹੋਮ ਹੈਗੇ ਨੇ ਕੈਲੀਫੋਰਨੀਆ ਦੇ ਵਿੱਚ, ਉਹਨਾਂ ਦੇ ਵਿੱਚੋਂ 34 ਅਜਿਹੇ ਨਰਸਿੰਗ ਹੋਮ ਨੇ ਜਿਹੜੀਆਂ 7 ਬੇਰੀਆਂ ਦੀਆਂ ਕਾਉਂਟੀਜ਼ ਆ, ਉਹਨਾਂ ਦੇ ਵਿੱਚੋਂ ਕਨਫਰਮਡ ਕੇਸ ਕਰੋਨਾ ਵਾਇਰਸ ਦੇ ਜਿਹੜੇ ਉਹ ਆਏ ਨੇ। ਹੇਵਰਡ ਦਾ ਜਿਹੜਾ ਗੇਟਵੇ ਕੇਅਰ ਐਂਡ ਰੀਹੈਬਲੀਟੇਸ਼ਨ ਸੈਂਟਰ ਆ, ਉਸ ਦੇ ਵਿੱਚ ਸਭ ਤੋਂ ਵੱਧ 102 ਕੇਸ ਹੋਏ ਨੇ, ਜਿਨ੍ਹਾਂ ਵਿੱਚ 33 ਜਿਹੜੇ ਸਟਾਫ ਦੇ ਮੈਂਬਰ ਤੇ 69 ਜਿਹੜੇ ਪੇਸ਼ੈਂਟਸ ਇਸ ਦੇ ਵਿੱਚ ਬਿਮਾਰ ਪਏ ਨੇ। ਅਲਾਮੀਡਾ ਕਾਉਂਟੀ ਦੇ ਵਿੱਚ 68 ਜਿਹੜੇ ਕੁੱਲ ਕੇਸ ਇਹਨਾਂ ਤੋਂ ਜਿਹੜੇ ਉਹ ਆਏ ਹੋਏ ਨੇ। ਸੋ ਸਿਚੁਏਸ਼ਨ ਜਿਹੜੀ ਇੱਥੇ ਕਾਫੀ ਜ਼ਿਆਦਾ ਬੈਡ ਜਿਹੜੀ ਉਹ ਬਣੀ ਪਈ ਆ। ਕੈਲੀਫੋਰਨੀਆ ਦੀਆਂ ਜਿਹੜੀਆਂ ਵੱਖ-ਵੱਖ ਨਰਸਿੰਗ ਫੈਸਿਲਿਟੀਜ਼ ਆ, ਉਹਨਾਂ ਦੇ ਵਿੱਚ 1224 ਸਕਿਲਡ ਨਰਸਿੰਗ ਫੈਸਿਲਿਟੀ ਦੇ ਵਿੱਚੋਂ 261 ਜਿਹੜੀਆਂ ਫੈਸਿਲਿਟੀਜ਼ ਅਜਿਹੀਆਂ ਨੇ ਜਿਨ੍ਹਾਂ ਦੇ ਵਿੱਚੋਂ ਕੋਈ ਨਾ ਕੋਈ ਇੱਕ ਜਾਣਾ ਜਿਹੜਾ ਆ ਉੱਥੇ ਕਰੋਨਾ ਵਾਇਰਸ ਤੋਂ ਪੀੜਤ ਸਾਹਮਣੇ ਆਇਆ ਹੈਗਾ ਆ। ਸੋ ਇਹ ਜਿਹੜੀ ਇਸ ਟਾਈਮ ਸਿਚੁਏਸ਼ਨ ਆ ਉੱਧਰ ਬਣੀ ਪਈ ਹੈਗੀ ਆ। ਸੋ ਇਹ ਇਸ ਟਾਈਮ ਸਭ ਤੋਂ ਜ਼ਿਆਦਾ ਮਾਰ ਜਿਨ੍ਹਾਂ ਨੂੰ ਜਿਹੜੀ ਉਹ ਪਈ ਆ, ਜਿੱਥੇ ਬਜ਼ੁਰਗ ਨਰਸਿੰਗ ਹੋਮਸ ਦੇ ਵਿੱਚ ਜਿਹੜੇ ਉਹ ਰਹਿੰਦੇ ਹੈਗੇ ਆ, ਉਹਨਾਂ ਦੇ ਉੱਤੇ ਜਿਹੜੀ ਕਾਫੀ ਜ਼ਿਆਦਾ ਉਹਨਾਂ ਨੂੰ ਪ੍ਰੋਬਲਮਸ ਆਈਆਂ ਨੇ। ਜੀ, ਅਗਲੀ ਖਬਰ ਜਿਹੜੀ ਹੈ ਕਰੋਨਾ ਵਾਇਰਸ ਨੂੰ ਲੈ ਕੇ ਜੇ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਸਟੈਨਿਸਲਸ ਕਾਉਂਟੀ ਕਹਿੰਦੇ ਆ ਵੀ ਉੱਥੇ ਕਰੋਨਾ ਵਾਇਰਸ ਦੇ ਕੇਸ ਬਹੁਤ ਵੱਡੀ ਗਿਣਤੀ 'ਚ ਹੁਣ ਵੱਧ ਰਹੇ ਆ। ਹੁਣ ਇਹ 3rd ਹਾਈਐਸਟ ਹੋ ਗਿਆ ਆ ਪੂਰੀ ਸਟੇਟ ਦੇ ਵਿੱਚ। ਪਹਿਲਾਂ ਲਾਸ ਐਂਜਲਸ ਕਾਉਂਟੀ ਬੇ ਏਰੀਏ ਵਿੱਚ ਵੀ ਸੀ, ਅਤੇ ਹੁਣ ਇਹ ਕਹਿੰਦੇ ਦੇਖਿਆ ਗਿਆ ਆ ਸਟੈਨਿਸਲਸ ਕਾਉਂਟੀ ਦੇ ਵਿੱਚ 19 ਹੋਰ ਕੇਸ ਪਿਛਲੇ ਫਰਾਈਡੇ ਜਿਹੜੇ ਇਨਕਰੀਜ਼ ਹੋਏ ਸੀ, 206 ਦੇ ਕਰੀਬ ਜਿਹੜੇ ਆ ਉੱਥੇ ਕੇਸ ਪੋਜ਼ੀਟਿਵ ਪਾਏ ਗਏ ਹੈਗੇ ਆ। ਸੋ ਵੱਖ-ਵੱਖ ਏਰੀਆ ਦੇ ਵਿੱਚ ਜਿਹੜੇ ਟੈਸਟਿੰਗ ਜ਼ਿਆਦਾ ਹੋ ਰਹੀ ਆ, ਪਤਾ ਲੱਗ ਰਿਹਾ ਵੀ ਕਿਹੜੇ-ਕਿਹੜੇ ਏਰੀਏ ਦੇ ਵਿੱਚ ਕੇਸਿਸ ਵੱਧ ਰਹੇ ਹੈਗੇ ਆ। ਮੋਡੈਸਟੋ ਦੇ ਵਿੱਚ ਵੀ 79 ਦੇ ਕਰੀਬ ਕਨਫਰਮ ਕੇਸਿਸ ਹੋ ਚੁੱਕੇ ਹੈਗੇ ਆ। 35 ਕੇਸਿਸ ਇਨਕਾਰਪੋਰੇਟਡ ਏਰੀਆ ਜਿਹੜਾ ਸੀਰੀਜ਼ ਦਾ ਹੈਗਾ ਆ। ਪੈਟਰਸਨ 'ਚ 17, ਟਰਲਿਕ 'ਚ 15, ਰਿਵਰ ਬੈਂਕ 'ਚ 9, ਨਿਊਮੈਨ 'ਚ 8 ਅਤੇ ਵਾਟਰਫੋਰਡ 7, ਓਕਡੇਲ 'ਚ 5, ਹੂਸਨ 'ਚ 5। ਸੋ ਸਟੈਨਿਸਲਸ ਕਾਉਂਟੀ ਸਰੋਤਿਆਂ ਨੂੰ ਦੱਸਦੇ ਜਾਈਏ, ਉੱਥੇ ਪੰਜਾਬੀ ਆਪਣੇ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਇਹਨਾਂ ਸ਼ਹਿਰਾਂ 'ਚ ਰਹਿੰਦੇ ਆ। ਸੋ ਇੱਥੇ ਵੀ ਕਹਿੰਦੇ ਕੇਸਾਂ ਦੀ ਗਿਣਤੀ ਕਾਫੀ ਵਧੀ ਹੈਗੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਾਊਥ ਕੋਰੀਆ ਦੇ ਵਿੱਚ 13 ਨਵੇਂ ਕੇਸ ਕਰੋਨਾ ਵਾਇਰਸ ਦੇ ਜਿਹੜੇ ਆ ਰਿਪੋਰਟ ਹੋਏ ਨੇ। ਸਾਊਥ ਕੋਰੀਆ ਦੇ ਵਿੱਚ ਕੁੱਲ ਕੇਸਾਂ ਦੇ ਵਿੱਚੋਂ 76% ਲੋਕ ਜਿਹੜੇ ਨੇ ਉਹ ਰਿਕਵਰ ਕਰ ਗਏ ਨੇ। ਸੋ ਇਹ ਜਿਹੜਾ ਹੈ ਨਵੇਂ ਜਿਹੜੇ ਆંકੜੇ ਇਸ ਟਾਈਮ ਸਾਊਥ ਕੋਰੀਆ ਤੋਂ ਆਏ ਨੇ। ਉੱਧਰ ਰਾਸ਼ਟਰਪਤੀ ਟਰੰਪ ਨੇ ਜਿਹੜੇ ਪ੍ਰੋਟੈਸਟਰ ਸੀ, ਜਿਹੜੇ ਸੋਸ਼ਲ ਡਿਸਟੈਂਸਿੰਗ ਦੇ ਖਿਲਾਫ ਇਸ ਟਾਈਮ ਪ੍ਰੋਟੈਸਟ ਕਰ ਰਹੇ ਸੀ, ਉਹਨਾਂ ਨੂੰ ਜਿਹੜਾ ਗ੍ਰੇਟ ਪੀਪਲ ਆਖਿਆ। ਸੇਮ ਜਿੱਦਾਂ ਆਪਾਂ ਦੇਖਿਆ ਸੀ ਚਾਰਲਸਵਿਲ ਦੇ ਵਿੱਚ, ਜਦੋਂ ਇਹਨਾਂ ਜਿਹੜੇ ਖਾਸ ਕਰਕੇ ਜਿਹੜੀ ਹਿਟਲਰ ਦੀ ਸੋਚ ਵਾਲੇ ਕਹਿ ਸਕਦੇ ਜਾਂ ਫਾਰ ਰਾਈਟ ਵਾਲੇ ਸੀ, ਵਾਈਟ ਸੁਪਰਮੈਸਿਸਟ ਗਰੁੱਪ, ਉਹਨਾਂ ਦੇ ਵਿੱਚ ਵੀ ਜਿਹੜੇ ਲੋਕ ਸੀਗੇ ਜਿਨ੍ਹਾਂ ਨੇ ਇੱਕ ਔਰਤ ਨੂੰ ਥੱਲੇ ਦੇ ਕੇ ਵੀ ਜਿਹੜਾ ਗੱਡੀ ਦੇ ਮਾਰ ਦਿੱਤਾ ਸੀ, ਉਹਨਾਂ ਨੂੰ ਵੀ ਜਿਹੜਾ ਗੁੱਡ ਪੀਪਲ ਜਿਹੜਾ ਉਹ ਆਖ ਦਿੱਤਾ ਸੀਗਾ। ਸੋ ਇੱਕ ਵਾਰੀ ਫਿਰ ਰਾਸ਼ਟਰਪਤੀ ਟਰੰਪ ਨੇ ਜਿਹੜਾ ਇਹਨਾਂ ਲੋਕਾਂ ਨੂੰ ਆਖਿਆ ਹੈ, ਹੁਣ ਸੋਸ਼ਲ ਡਿਸਟੈਂਸਿੰਗ ਦੇ ਆਪ ਹੀ ਇਹਨਾਂ ਨੇ ਆਦੇਸ਼ ਦਿੱਤੇ ਨੇ ਫੈਡਰਲ ਲੈਵਲ ਤੋਂ ਵੀ ਜਿਹੜੇ ਉਹ ਹੈਗੇ ਨੇ, ਅਤੇ ਖੁਦ ਉਹਨਾਂ ਦੇ ਆਦੇਸ਼ਾਂ ਦੇ ਖਿਲਾਫ ਫਿਰ ਪ੍ਰੋਟੈਸਟ ਕਰ ਰਹੇ ਨੇ ਅਤੇ ਉਹਨਾਂ ਨੂੰ ਫਿਰ ਇਹ ਚੰਗੇ ਆਖ ਰਹੇ ਨੇ। ਉੱਧਰ ਰਾਸ਼ਟਰਪਤੀ ਨੇ ਅੱਜ ਜਿਹੜੀ CDC ਦੀ ਟੈਸਟਿੰਗ ਦੇ ਵਿੱਚ ਜਿਹੜਾ ਮੈਸ ਹੋਇਆ ਆ, ਉਸ ਨੂੰ ਉਹਨਾਂ ਨੇ ਆਪਣੀਆਂ ਪੁਰਾਣੀਆਂ ਜਿਹੜੀਆਂ ਇਹਨਾਂ ਤੋਂ ਪਹਿਲਾਂ ਜਿਹੜੀਆਂ ਐਡਮਿਨਿਸਟ੍ਰੇਸ਼ਨ ਸੀ ਉਹਨਾਂ ਦੇ ਉੱਤੇ ਜਿਹੜਾ ਦੋਸ਼ ਆ ਉਹ ਘੜਿਆ। ਉਹਨਾਂ ਨੇ ਕੋਈ ਉਸ ਦੇ ਬਾਬਤ ਸਬੂਤ ਤਾਂ ਨਹੀਂ ਦਿੱਤਾ, ਪਰ ਉਹਨਾਂ ਨੇ ਕਿਹਾ ਵੀ CDC ਦੇ ਵਿੱਚ ਜਿਹੜਾ ਇਸ ਟਾਈਮ ਇਹ ਮੈਸ ਬਣਿਆ ਆ, ਉਹ ਕਿਤੇ ਨਾ ਕਿਤੇ ਪੁਰਾਣੇ ਜਿਹੜੀਆਂ ਪ੍ਰਸ਼ਾਸਨਾਂ ਦਾ ਹੀ ਨਾਕਾਮੀ ਇਸ ਦੇ ਵਿੱਚ ਸੀਗੀ। ਉਹਨਾਂ ਨੇ ਕਿਹਾ ਵੀ ਉੱਦਾਂ CDC ਨੇ ਇਸ ਮੌਕੇ ਬਹੁਤ ਹੀ ਵਧੀਆ ਜਿਹੜਾ ਉਹ ਕੰਮ ਕੀਤਾ ਆ, ਇੰਨੇ ਪ੍ਰੈਸ਼ਰ ਦੇ ਅੰਡਰ ਆ ਕੇ। ਜੀ, ਅਗਲੀ ਖਬਰ ਵੀ ਜਿਹੜੀ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਗਵਰਨਰ ਨਿਊਸਮ ਜਿਹੜੇ ਆ, ਉਹਨਾਂ ਨੇ ਅਨਾਊਂਸ ਕੀਤਾ ਹੈ ਵੀ ਉਹਨਾਂ ਨੇ ਮੋਟਲ 6 ਜਿਹੜੇ ਹੈਗੇ ਆ, ਉਹਨਾਂ ਦੇ ਮੋਟਲ 6 ਦੀ ਜਿਹੜੀ ਚੇਨ ਆ ਉਹਨਾਂ ਦੇ ਨਾਲ ਡੀਲ ਬਣਾ ਲਈ ਹੈਗੀ ਆ। ਮੋਟਲ 6 ਦੇ ਜਿਹੜੇ ਰੂਮਸ ਹੈਗੇ ਆ, ਉਹਨਾਂ ਦੇ ਵਿੱਚ ਜਿਹੜੇ ਕੈਲੀਫੋਰਨੀਆ ਦੇ ਵਿੱਚ ਹੋਮਲੈਸ ਲੋਕ ਹੈਗੇ ਆ, ਉਹਨਾਂ ਨੂੰ ਰੱਖਿਆ ਜਾਊਗਾ। ਐਸਟੀਮੇਟਡ ਕਹਿੰਦੇ ਪਈ ਕੈਲੀਫੋਰਨੀਆ ਦੇ ਵਿੱਚ 1,08,000 ਹੋਮਲੈਸ ਇੰਡੀਵਿਜੂਅਲ ਹੈਗੇ ਆ ਜਿਹੜੇ ਸੜਕਾਂ 'ਤੇ ਰਹਿੰਦੇ ਹੈਗੇ ਆ, ਅਤੇ 15,000 ਤੋਂ ਵੱਧ ਜਿਹੜੇ ਰੂਮ ਆ ਉਹਨਾਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਆ। ਇਸ ਸੰਬੰਧ ਦੇ ਵਿੱਚ ਉਹਨਾਂ ਨੇ ਇੱਕ ਪ੍ਰੋਜੈਕਟ ਜਿਹੜਾ ਆ ਜਿਹਦਾ ਨਾਂ ਰੂਮ ਕੀ ਪ੍ਰੋਜੈਕਟ ਰੱਖਿਆ ਗਿਆ ਆ। ਸੋ ਉਹਦੇ ਅਧੀਨ
ਜਿਹੜਾ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਆ ਉਹ 75% ਕਾਸਟ ਕਵਰ ਕਰੂਗੀ, ਬਾਕੀ ਦੀ ਜਿਹੜੀ ਆ ਉਹ ਸਟੇਟ ਕਵਰ ਕਰੂਗੀ। ਸੋ ਇੰਨੇ ਜ਼ਿਆਦਾ ਜਿਹੜੇ ਵੱਡੀ ਗਿਣਤੀ ਜਿਹੜੇ ਹੋਮਲੈਸ ਆ, ਕਿਉਂਕਿ ਹੁਣ ਮੋਟਲਸ ਜਿਹੜੇ ਖਾਲੀ ਆ, ਸੋ ਮੋਟਲ 6 ਜਿਹੜੀ ਚੇਨ ਹੈਗੀ ਆ ਉਹਨਾਂ ਦੇ ਨਾਲ ਜਿਹੜੀ ਆ ਡੀਲ ਇਹਨਾਂ ਨੇ ਬਣਾਈ ਹੈਗੀ ਆ। ਇਸੇ ਤਰ੍ਹਾਂ ਸੈਨੋਜ਼ੇ ਏਰੀਏ ਦੇ ਵਿੱਚ ਜਿਹੜੇ ਸੈਮ ਲਿਕਾਰਡੋ ਮੇਅਰ ਹੈਗੇ ਸੈਨੋਜ਼ੇ, ਉਹਨਾਂ ਨੇ 500 ਦੇ ਕਰੀਬ ਹੋਮਲੈਸ ਜਿਹੜੇ ਇੰਡੀਵਿਜੂਅਲ ਆ ਉਹਨਾਂ ਨੂੰ ਸੈਂਤਾ ਕਲਾਰਾ ਕਾਉਂਟੀ ਦੇ ਵਿੱਚ ਵੱਖ-ਵੱਖ ਹੋਟਲਾਂ ਦੇ ਵਿੱਚ ਰੱਖਿਆ ਹੈਗਾ ਆ। ਜੀ ਅਗਲੀ ਜਿਹੜੀ ਆਪਾਂ ਇਸ ਦੇ ਨਾਲ ਹੀ ਗੱਲ ਕਰਦੇ ਜਾਈਏ ਤਾਂ ਹਰਜੋਤ ਸਿੰਘ ਜੀ ਖਬਰ ਜਿਹੜੀ ਇਹ ਆ ਰਹੀ ਹੈਗੀ ਆ ਵੀ ਕਹਿੰਦੇ ਵੀ ਇੱਕ ਪੋਲਿੰਗ ਸਰਵੇ ਜਿਹੜਾ ਕੀਤਾ ਗਿਆ ਸੀ NBC ਨਿਊਜ਼ ਤੇ ਵਾਲ ਸਟਰੀਟ ਜਰਨਲ ਉਹਨਾਂ ਦੇ ਦੁਆਰਾ US ਵੋਟਰਸ ਦਾ, ਉਹਨਾਂ ਦੇ ਵਿੱਚੋਂ ਤਕਰੀਬਨ 60% ਜਿਹੜੇ ਵੋਟਰਸ ਆ ਉਹਨਾਂ ਨੇ ਇਹ ਆਖਿਆ ਵੀ ਜਿਹੜਾ ਕੰਟਰੀ ਨੂੰ ਰੀਓਪਨ ਕਰਨ ਦੀਆਂ ਗੱਲਾਂ ਚੱਲ ਰਹੀਆਂ ਆ ਉਹਨਾਂ ਦੇ ਮੁਤਾਬਕ ਕਹਿੰਦੇ ਵੀ ਇਹ ਕੁਇਕਲੀ ਹੈਗੀਆਂ, ਤੇਜ਼ੀ ਦੇ ਨਾਲ ਜਿਹੜੀਆਂ ਕੀਤੀਆਂ ਜਾ ਰਹੀਆਂ, ਇੱਦਾਂ ਨਹੀਂ ਹੋਣਾ ਚਾਹੀਦਾ। ਕਹਿੰਦੇ ਵੀ ਹੌਲੀ ਹੌਲੀ ਜਿਹੜੀਆਂ ਰਿਸਟ੍ਰਿਕਸ਼ਨਸ ਆ ਉਹਨਾਂ ਨੂੰ ਘਟਾਉਣਾ ਚਾਹੀਦਾ ਹੈਗਾ ਆ। ਸੋ ਇਹ ਉਹਨਾਂ ਨੇ ਜਿਹੜਾ ਆਖਿਆ ਹੈ। ਉੱਧਰ ਰਾਸ਼ਟਰਪਤੀ ਟਰੰਪ ਕਹਿੰਦੇ ਆ ਵੀ ਉਹ ਜਿਹੜਾ ਡਿਫੈਂਸ ਪ੍ਰੋਡਕਸ਼ਨ ਐਕਟ ਉਸ ਨੂੰ ਉਹ ਇਨਵੋਕ ਕਰ ਸਕਦੇ ਨੇ ਤਾਂ ਜੋ ਜਿਹੜੀਆਂ ਹੋਰ ਟੈਸਟਿੰਗ ਦੇ ਲਈ ਜਿਹੜੇ ਸਵਾਬਸ ਆ ਉਹ ਬਣਵਾਏ ਜਾ ਸਕਣ। ਕੰਪੈਲ ਕਰਨਗੇ ਕਈ ਜਿਹੜੇ ਮੈਨੂਫੈਕਚਰਰਸ ਹੈਗੇ ਨੇ ਹੋਰ ਚੀਜ਼ਾਂ ਬਣਾਉਣ ਵਾਲੇ ਵੀ ਉਹ ਸਵਾਬਸ ਜਿਹੜੇ ਆ ਟੈਸਟਿੰਗ ਦੇ ਲਈ ਬਣਾਏ ਜਾਣ। ਉੱਧਰ ਕਹਿੰਦੇ ਵੀ ਜਿਹੜੀਆਂ GM ਦੇ ਵਿੱਚ ਜਾਂ ਹੋਰ ਗੱਡੀਆਂ ਬਣਾਉਣ ਵਾਲੀਆਂ ਅਸੈਂਬਲੀ ਲਾਈਨਸ ਤੋਂ ਬਣੇ ਵੈਂਟੀਲੇਟਰਸ ਆ ਉਹ ਹੁਣ ਵੱਖ-ਵੱਖ ਹਸਪਤਾਲਾਂ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ। ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਡਿਫੈਂਸ ਪ੍ਰੋਡਕਸ਼ਨ ਐਕਟ ਰਾਹੀਂ 20 ਮਿਲੀਅਨ ਪਰ ਮੰਥ ਦੇ ਹਿਸਾਬ ਨਾਲ ਕਰੋਨਾ ਵਾਇਰਸ ਟੈਸਟ ਪ੍ਰੋਡਿਊਸ ਕਰਨ ਦੇ ਲਈ ਜਿਹੜੇ ਕੰਪਨੀਆਂ ਨੂੰ ਕਹਿ ਸਕਦੇ ਆ। ਮੈਨੂੰ ਲੱਗਦਾ ਇਹ ਕਰਨਾ ਹੀ ਪੈਣਾ ਹੈਗਾ, ਤਾਂ ਹੀ ਇੰਨੀ ਵੱਡੀ ਗਿਣਤੀ 'ਚ ਜੇ ਟੈਸਟ ਹੋਊਗੇ ਫਿਰ ਹੀ ਪਤਾ ਲੱਗੂਗਾ ਕਿੰਨੇ ਲੋਕ ਜਿਹੜੇ ਕਰੋਨਾ ਵਾਇਰਸ ਤੋਂ ਪੀੜਤ ਹੈਗੇ ਆ। ਮਿਸ਼ੀਗਨ ਦੇ ਗਵਰਨਰ ਗ੍ਰੈਚਨ ਵਿਟਮਰ ਜਿਹੜੇ ਹੈਗੇ ਆ ਉਹਨਾਂ ਨੇ ਅੱਜ NBC ਨੂੰ ਮੀਟ ਦਾ ਪ੍ਰੈਸ 'ਚ ਕਿਹਾ ਵੀ ਜੇ ਮੇਰੀ ਸਟੇਟ ਨੂੰ ਹੁਣ ਨਾਲੋਂ 3 ਗੁਣਾ ਜ਼ਿਆਦਾ ਜਿਹੜੇ ਆ ਟੈਸਟ ਮਿਲ ਜਾਣ ਤੇ ਫਿਰ ਆਪਾਂ ਜਲਦੀ ਤੋਂ ਜਲਦੀ ਹੋਰ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਜਿਹੜੇ ਟੈਸਟ ਆ ਕਰ ਸਕਦੇ ਹੈਗੇ ਆ। ਜੀ ਟੈਸਟਿੰਗ ਬਹੁਤ ਇੰਪੋਰਟੈਂਟ ਆ। ਜੇ ਰੀਓਪਨਿੰਗ ਜਿਹੜੀ ਉਹ ਕਰਨੀ ਆ ਤਾਂ ਜੋ ਜਿਹੜੇ ਲੋਕ ਬਿਮਾਰ ਨੇ ਉਹ ਫਿਰ ਘਰੇ ਰਹਿਣਗੇ ਤੇ ਜਿਹੜੇ ਠੀਕ ਨੇ ਉਹ ਫਿਰ ਘਰਾਂ ਤੋਂ ਬਾਹਰ ਜਿਹੜੇ ਉਹ ਨਿਕਲ ਸਕਦੇ ਆ। ਸੋ ਬਹੁਤ ਹੀ ਵੱਡੇ ਪੈਮਾਨੇ ਦੇ ਉੱਤੇ ਜਿਹੜੀ ਟੈਸਟਿੰਗ ਹੋਣੀ ਆ ਉਹ ਬਹੁਤ ਜ਼ਰੂਰੀ ਹੋ ਚੁੱਕੀ ਆ। ਓਹਾਇਓ ਦੀ ਹਰਜੋਤ ਸਿੰਘ ਜੀ ਇੱਕ ਕਰੈਕਸ਼ਨਲ ਫੈਸਿਲਿਟੀ ਦੇ ਵਿੱਚ 1800 ਕੈਦੀ ਕਰੋਨਾ ਵਾਇਰਸ ਤੋਂ ਪੀੜਤ ਜਿਹੜੇ ਆ ਉਹ ਦੱਸੇ ਜਾ ਰਹੇ ਨੇ। ਓਹਾਇਓ ਡਿਪਾਰਟਮੈਂਟ ਆਫ ਰੀਹੈਬਲੀਟੇਸ਼ਨ ਐਂਡ ਕਰੈਕਸ਼ਨ ਨੇ ਜਿਹੜੇ ਅੱਜ ਐਤਵਾਰ ਨੂੰ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਹੈ। ਸੋ ਇਹ ਤਕਰੀਬਨ 75% ਕੈਦੀ ਜਿਹੜੇ ਉਹਨਾਂ ਦੇ ਕੁੱਲ ਕੈਦੀਆਂ ਦੀ ਆਬਾਦੀ ਆ ਉਸ ਦੇ ਵਿੱਚੋਂ ਬਣਦੇ ਨੇ। ਮੈਰੀਅਨ ਕਰੈਕਸ਼ਨਲ ਇੰਸਟੀਚਿਊਟ ਜਿਹੜੀ ਕੋਲੰਬਸ ਤੋਂ ਤਕਰੀਬਨ 60 ਮੀਲ ਉੱਤਰ ਵਾਲੇ ਪਾਸੇ ਹੈਗੀ ਆ, ਉੱਥੇ ਜਿਹੜੇ ਆ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਗਿਆ ਹੈਗਾ ਆ। ਸੋ ਇਹ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਉਹ ਨਾਲ ਦੇ ਨਾਲ ਬਣ ਚੁੱਕਾ ਹੈ। ਕਹਿੰਦੇ ਵੀ ਇੱਕ ਰੀਅਲ ਡਿਜ਼ਾਸਟਰ ਵੇਟਿੰਗ ਟੂ ਹੈਪਨ ਆ। ਜੀ ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਡਾਓ ਜੋਨ ਇੰਡਸਟਰੀਅਲ ਜਿਹੜੀ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਥੋੜ੍ਹੀ ਅੱਪ ਗਈ ਸੀ, ਪਰ ਹੁਣ ਜਿਹੜੇ ਡਾਓ ਫਿਊਚਰਸ ਆ ਉਹ 100 ਪੁਆਇੰਟ ਦੇ ਕਰੀਬ ਡਾਊਨ ਗਏ ਹੈਗੇ ਆ। ਸੋ ਕੱਲ੍ਹ ਨੂੰ ਦੇਖਦੇ ਆ ਵੀ ਸਟਾਕ ਮਾਰਕੀਟ ਕਿਸ ਤਰ੍ਹਾਂ ਖੁੱਲ੍ਹਦੀ ਆ। ਮੋਸਟਲੀ ਜਿਹੜਾ ਆਇਲ ਨੂੰ ਲੈ ਕੇ ਕਾਫੀ ਜਿਹੜਾ ਆ ਸੀਰੀਅਸ ਸਟਾਕ ਮਾਰਕੀਟ ਹੋਈ ਪਈ ਆ, ਕਿਉਂਕਿ ਜਿਹੜੀ ਬੈਰਲ ਦੀ ਪ੍ਰਾਈਸ ਆ ਉਹ $16 ਦੇ ਕਰੀਬ ਹੁਣ ਪਹੁੰਚੀ ਹੋਈ ਹੈਗੀ ਆ। ਜੀ ਉਧਰ ਹਰਜੋਤ ਸਿੰਘ ਜੀ ਆਪਣੇ ਗੁਆਂਢੀ ਮੁਲਕ ਤੋਂ ਬਹੁਤ ਹੀ ਇੱਕ ਮਾੜੀ ਖਬਰ ਜਿਹੜੀ ਉਹ ਆ ਰਹੀ ਆ। ਇਹ ਇੱਦਾਂ ਦੀ ਖਬਰ ਜਿਹੜੀ ਉਸ ਮੁਲਕ ਦੇ ਵਿੱਚੋਂ ਆਉਣੀ ਬਹੁਤ ਘੱਟ ਆਪਾਂ ਸੁਣੀ ਦੀ ਆ। ਕੈਨੇਡਾ ਦਾ ਜਿਹੜਾ ਇਲਾਕਾ ਹੈਗਾ ਨੋਵਾ ਸਕੋਸ਼ੀਆ, ਉਸ ਦੇ ਵਿੱਚ ਇੱਕ ਬੰਦੂਕਧਾਰੀ ਬੰਦੇ ਦੇ ਦੁਆਰਾ 12 ਲੋਕਾਂ ਨੂੰ ਅੰਨ੍ਹੇਵਾਹ ਗੋਲੀ ਮਾਰ ਕੇ ਉੱਥੇ ਜਿਹੜਾ ਉਹ ਮਾਰ ਦਿੱਤਾ ਗਿਆ, ਜਿਨ੍ਹਾਂ ਦੇ ਵਿੱਚ ਇੱਕ ਮਾਊਂਟੀ ਵੀ ਜਿਹੜਾ ਉਹ ਸ਼ਾਮਲ ਸੀਗਾ। RCMP ਨੇ ਜਿਹੜਾ ਉਹ ਦੱਸਿਆ ਵੀ ਕੁੱਲ 13 ਜਾਣੇ ਇਸ ਜਿਹੜੀ ਆ ਗੋਲੀਬਾਰੀ ਕਾਂਡ ਦੇ ਵਿੱਚ ਮਾਰੇ ਗਏ ਨੇ। ਮਾਸ ਸ਼ੂਟਿੰਗ ਜਿਹੜੀ ਇੱਥੇ ਹੋਈ ਆ, ਉਹਨਾਂ ਨੇ ਕਹਿੰਦੇ ਵੀ ਇਹ ਕਨਫਰਮ ਨਹੀਂ ਕੀਤਾ ਵੀ ਡੈਥ ਟੋਲ ਦੇ ਵਿੱਚ ਜਿਹੜਾ ਸਸਪੈਕਟਡ ਗਨਮੈਨ ਸੀਗਾ ਵੀ ਉਹ ਵੀ ਮਰਿਆ ਆ ਜਾਂ ਨਹੀਂ। ਕਾਂਸਟੇਬਲ ਹੇਡੀ ਸਟੀਵਨਸਨ, ਇਹ ਮਾਊਂਟੀ ਇੱਕ ਜਿਹੜੀ ਔਰਤ ਸੀਗੀ, ਇਸ ਦੀ ਇਸ ਗੋਲੀਬਾਰੀ ਦੇ ਵਿੱਚ ਉਹ ਮੌਤ ਹੋਈ ਆ। ਉੱਥੇ ਕਹਿੰਦੇ ਵੀ ਸੰਡੇ ਦੀ ਜਿਹੜੀ ਸ਼ਾਮ ਨੂੰ ਇਹ ਜਿਹੜੀ ਘਟਨਾ ਆ ਉੱਥੇ ਉੱਧਰਲੇ ਇਲਾਕੇ ਦੇ, ਕਿਉਂਕਿ ਉਹ ਆਪਣੇ ਤੋਂ ਅੱਗੇ ਨੇ 3 ਘੰਟੇ ਤਕਰੀਬਨ। ਸੋ ਉੱਥੇ ਜਿਹੜਾ ਇੱਕ ਘਟਨਾ ਜਿਹੜੀ ਉਹ ਵਾਪਰੀ, ਉੱਥੇ ਕਹਿੰਦੇ ਵੀ ਕਈ ਜਿਹੜੀਆਂ ਆ 911 ਕਾਲਸ ਗਈਆਂ। ਪੋਰਟਾ ਪੀਕਿਊ ਜਿਹੜਾ ਇਲਾਕਾ ਹੈਗਾ ਆ ਉੱਥੇ ਨੋਵਾ ਸਕੋਸ਼ੀਆ ਦੇ ਵਿੱਚ, ਸੋ ਉੱਥੇ ਇਹ ਜਿਹੜੀ ਘਟਨਾ ਇਹ ਵਾਪਰੀ ਆ। ਸੋ ਇਹ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਆ। ਕਾਂਸਟੇਬਲ ਹੈਡੀ ਸਟੀਵਨਸਨ
2 ਬੱਚਿਆਂ ਦੀ ਮਾਂ ਸੀਗੀ ਤੇ 23 ਸਾਲ ਹੋ ਗਏ ਸੀ ਉਸ ਨੂੰ RCMP ਦੇ ਲਈ ਜਿਹੜੇ ਉਹ ਸੇਵਾਵਾਂ ਆਪਣੀਆਂ ਦਿੰਦੇ ਹੋਏ। ਤੇ ਜਦੋਂ ਹਸਪਤਾਲ ਦੇ ਵਿੱਚ ਜਿਹੜੀ ਉਹ ਆਈ ਸੀਗੀ ਅਤੇ ਪਰ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਉਸ ਦੀ ਉੱਥੇ ਮੌਤ ਹੋ ਗਈ ਸੀਗੀ। ਸੋ ਬਿਲਕੁਲ ਇਹ ਕਹਿੰਦੇ ਸਦਾਈ ਬੰਦਾ ਜਿਹੜਾ ਆਲਮੋਸਟ 10 ਘੰਟੇ ਵੱਖ-ਵੱਖ ਜਗ੍ਹਾ ਤੇ ਗੋਲੀਆਂ ਚਲਾਉਂਦਾ ਰਿਹਾ ਤੇ ਇਹਦਾ ਰੀਜ਼ਨ ਇਹ ਹੋਇਆ ਵੀ ਇੰਨਾ ਲੰਮਾ ਚੱਲ ਗਿਆ ਕਿਉਂਕਿ ਇਸ ਨੇ ਖੁਦ ਪੁਲਿਸ ਵਾਲੀ ਵਰਦੀ ਪਾਈ ਹੋਈ ਸੀ। ਸੋ ਇਸ ਕਰਕੇ ਜਿਹੜੀ ਸ਼ੱਕ ਆ ਉਹ ਘਟ ਗਈ ਹੈਗੀ ਆ। ਗੈਬਰੀਅਲ ਵੋਟਮੈਨ ਇਸ ਦਾ ਨਾਮ 51 ਸਾਲਾਂ ਦਾ ਜਿਹੜਾ ਆ ਸਸਪੈਕਟਡ ਗਨਮੈਨ ਆ ਉਹ ਉਹਨਾਂ ਨੇ ਦੱਸਿਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਕਈ ਘੰਟੇ ਤੱਕ ਉਹ ਪੁਲਿਸ ਦੇ ਹੱਥੇ ਜਿਹੜਾ ਆ ਉੱਥੇ ਨਹੀਂ ਚੜਿਆ ਸੀਗਾ। ਅਗਲੀ ਖਬਰ ਵੱਲ ਚਲੀਏ ਜਿਹੜੀ ਸੇਵਾ ਨੂੰ ਲੈ ਕੇ ਹੈਗੀ ਆ। ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸਿੱਖ ਆਰਗੇਨਾਈਜੇਸ਼ਨਸ ਹੈਗੀਆਂ ਵੱਖ-ਵੱਖ ਸ਼ਹਿਰਾਂ 'ਚ ਵੱਖ-ਵੱਖ ਮੁਲਕਾਂ 'ਚ ਜਿਹੜੀ ਸੇਵਾ ਕਰ ਰਹੀਆਂ ਹੈਗੀਆਂ। ਅੱਜ ਗੁਰਦੁਆਰਾ ਕਲਗੀਧਰ ਸਾਹਿਬ ਸਿਲਮਾ ਜਿਹੜਾ ਹੈਗਾ ਫਰਿਜ਼ਨੋ ਦੇ ਲਾਗੇ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਜਿਹੜਾ ਸੈਨੀਟਾਈਜ਼ਰਸ ਹੋਰ ਵੱਖ-ਵੱਖ ਜਿਹੜੇ ਸਟਾਫ ਆ ਉਹਦੀ ਸੇਵਾ ਕੀਤੀ। ਇੱਕ ਵਾਰੀ ਫੇਰ ਫਰੀਮੌਂਟ ਗੁਰਦੁਆਰਾ ਸਾਹਿਬ ਜਿਹੜਾ ਬੇ ਏਰੀਏ 'ਚ ਹੈਗਾ ਆ ਬਹੁਤ ਵੱਡਾ ਗੁਰੂ ਘਰ ਆ ਤੇ ਸਿਕਸ ਫॉर ਹਿਊਮੈਨਿਟੀ ਇਹਨਾਂ ਨੇ ਰਲ ਕੇ ਡਾਕਟਰਾਂ ਨਰਸਾਂ ਤੇ ਹੋਰ ਜਿਹੜੇ ਸਿਹਤ ਵਿਭਾਗ ਦੇ ਜਿਹੜੇ ਕਰਮਚਾਰੀ ਹੈਗੇ ਆ ਉਹਨਾਂ ਦੇ ਲਈ ਪੂਰੇ ਜਿਹੜੀਆਂ ਕਿੱਟਾਂ ਦਿੱਤੀਆਂ ਆ। ਉਹ ਕਿੱਟਾਂ ਦੇ ਵਿੱਚ N95 ਮਾਸਕ ਸੈਨੀਟਾਈਜ਼ਰ ਤੇ ਹੋਰ ਜਿਹੜਾ ਸਟਾਫ ਸੀਗਾ। ਸੋ ਪਹਿਲਾਂ ਵੀ ਇਹਨਾਂ ਨੇ ਕੀਤਾ ਸੀ, ਅੱਜ ਫੇਰ ਇੱਕ ਵਾਰ ਕੀਤਾ ਹੈਗਾ ਆ। ਜੀ, ਰਾਸ਼ਟਰਪਤੀ ਟਰੰਪ ਅਤੇ ਜਿਹੜੇ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਰਿਪਬਲਿਕਨ ਪਾਰਟੀ ਦੇ ਮਿਟ ਰੋਮਨੀ ਉਹਨਾਂ ਦੇ ਦਰਮਿਆਨ ਜਿਹੜੀ ਤਕਰਾਰ ਆ ਉਹ ਵਧੀ ਹੋਈ ਹੈਗੀ ਆ। ਰਾਸ਼ਟਰਪਤੀ ਟਰੰਪ ਨੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਐਡਮਿਟ ਕੀਤਾ, ਇਹ ਮੰਨਿਆ ਵੀ ਉਹਨਾਂ ਨੇ ਜਾਣਬੁੱਝ ਕੇ ਇਸ ਨੂੰ ਕਾਂਗਰੈਸ਼ਨਲ ਟਾਸਕ ਫੋਰਸ ਦੇ ਅਤੇ ਉਹਨਾਂ ਨੇ ਕਿਹਾ ਵੀ ਮੈਂ ਫੈਨ ਨਹੀਂ ਹੈਗਾ। ਕਾਫੀ ਲੰਮਾ ਸਮਾਂ ਇਹਨਾਂ ਨੇ ਗਵਰਨਰਸ਼ਿਪ ਵੀ ਕੀਤੀ ਹੈਗੀ ਤੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਰਹੇ ਹੈਗੇ ਆ। ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਜਿਹੜਾ ਆ $350 ਬਿਲੀਅਨ ਉਹਦੇ ਲਈ ਜਿਹੜਾ ਇੱਕ ਸਟਿਮੂਲਸ ਪੈਕੇਜ ਜਿਹੜਾ ਟੋਟਲ $2 ਟ੍ਰਿਲੀਅਨ ਦਾ ਉਹਦੇ 'ਚੋਂ ਰੱਖਿਆ ਗਿਆ ਸੀ। ਪਰ ਕੁਛ ਕੁ ਹੀ ਦਿਨਾਂ ਦੇ ਵਿੱਚ ਉਹ ਜਿਹੜੇ ਪੈਸੇ ਖਤਮ ਹੋ ਗਏ। ਬਹੁਤ ਸਾਰੇ ਜਿਹੜੇ ਛੋਟੇ ਬਿਜ਼ਨਸ ਆ ਉਹ ਤੋਂ ਵਾਂਝੇ ਰਹਿ ਗਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਫੇਰ ਟਰਾਈ ਕਰ ਰਹੇ ਆ ਵੀ ਜਿਹੜੇ ਲੋਕਾਂ ਨੇ ਅਪਲਾਈ ਕੀਤਾ ਸੀ ਜਿਨ੍ਹਾਂ ਨੂੰ ਨਹੀਂ ਮਿਲਿਆ ਉਹਨਾਂ ਨੂੰ $250 ਬਿਲੀਅਨ ਦਾ ਹੋਰ ਪੈਕੇਜ ਦਿੱਤਾ ਜਾਵੇ। ਕਹਿੰਦੇ ਇਹਦੇ ਉੱਤੇ 1-2 ਦਿਨਾਂ ਦੇ ਵਿੱਚ ਗੱਲਬਾਤ ਹੋ ਸਕਦੀ ਆ। ਜਿਹੜੇ ਡੈਮੋਕ੍ਰੇਟਸ ਹੈਗੇ ਆ ਉਹ ਕੁਛ ਕੁ ਜਿਹੜੇ ਪੁਆਇੰਟ ਉਹਨਾਂ 'ਤੇ ਉਹ ਰੱਖ ਰਹੇ ਆ ਵੀ ਸਾਨੂੰ ਇਸ ਜਿਹੜਾ $250 ਬਿਲੀਅਨ ਦਾ ਨਵਾਂ ਪੈਕੇਜ ਇਸ਼ੂ ਕਰਨਾ, ਇਹਦੇ ਵਿੱਚ ਹੈਲਥ ਕੇਅਰ ਵਰਕਰਸ ਹੌਸਪੀਟਲਸ ਨੂੰ ਵੀ ਵੱਡੀ ਗਿਣਤੀ 'ਚ ਪੈਸਾ ਰੱਖਿਆ ਜਾਵੇ। ਨਾਲ ਦੀ ਨਾਲ ਜਿਹੜੇ ਸਟੇਟਸ ਆ ਤਾਂ ਸਿਟੀਜ਼ ਆ ਉਹਨਾਂ ਦੇ ਲਈ ਜਿਹੜਾ ਆ ਸੈਪਰੇਟ ਪੈਕੇਜ ਜਿਹੜਾ ਦਿੱਤਾ ਜਾਵੇ। ਕਹਿੰਦੇ ਵੀ ਉਹਦੇ ਉੱਤੇ ਜਿਹੜੇ ਰਿਪਬਲਿਕਨਸ ਆ ਨਹੀਂ ਐਗਰੀ ਕਰਦੇ ਪਰ ਹੌਸਪੀਟਲਸ ਤੇ ਹੈਲਥ ਕੇਅਰ ਵਰਕਰਸ ਤੇ ਐਗਰੀ ਕਰਦੇ ਆ। ਸੋ ਹੋਪਫੁਲੀ ਕੁਛ ਵੀ ਨੈਗੋਸ਼ੀਏਟ ਹੋਊਗਾ, ਕਿਸੇ ਨਾ ਕਿਸੇ ਨੂੰ ਜਿਹੜਾ ਫਾਇਦਾ ਹੋ ਸਕਦਾ ਹੈ। ਬਿਲਕੁਲ, ਇਸ ਦੇ ਬਾਬਤ ਅਪਡੇਟ ਇਹ ਹੈਗੀ ਹਰਜੋਤ ਸਿੰਘ ਜੀ, ਕਹਿੰਦੇ ਵੀ ਸ਼ਾਇਦ ਕੱਲ੍ਹ ਨੂੰ ਕਾਂਗਰੈਸ਼ਨਲ ਲੀਡਰਸ ਕਹਿੰਦੇ ਡੀਲ ਦੇ ਕਗਾਰ ਦੇ ਉੱਤੇ ਹੋ ਸਕਦੇ ਆ। ਟਰੰਪ ਐਡਮਿਨਿਸਟ੍ਰੇਸ਼ਨ ਦੇ ਕਾਂਗਰੈਸ਼ਨਲ ਲੀਡਰਸ ਡੈਮੋਕ੍ਰੇਟ ਪਾਰਟੀ ਵੱਲੋਂ ਜਿਹੜੇ ਉਹਨਾਂ ਦੇ ਹਾਊਸ ਦੇ ਮੈਜੋਰਟੀ ਲੀਡਰ ਸਟੈਨੀ ਹੋਇਰ ਜਿਹੜੇ ਉਹਨਾਂ ਨੇ ਦੱਸਿਆ ਸੀਗਾ ਕਹਿੰਦੇ ਵੀ ਇਹ ਜਿਹੜੀ ਡੀਲ ਦੇ ਵਿੱਚ ਹੈਗਾ ਆ ਇਹ ਵੀ PPP ਦੇ ਅੰਡਰ ਹੀ ਜਿਹੜੀ PPP ਦੇ ਨਾਲ 75 ਬਿਲੀਅਨ ਡਾਲਰ ਜਿਹੜਾ ਹਸਪਤਾਲਾਂ ਦੇ ਲਈ ਤੇ $25 ਬਿਲੀਅਨ ਜਿਹੜਾ ਟੈਸਟਿੰਗ ਦੇ ਲਈ ਜਿਹੜਾ ਉਹ ਰੱਖਿਆ ਜਾਊਗਾ, ਜਿਹੜੀਆਂ ਕਿ ਮੇਜਰ ਡੈਮੋਕ੍ਰੇਟ ਜਿਹੜੇ ਲੀਡਰਸ ਆ ਉਹਨਾਂ ਦੀ ਜਿਹੜੀ ਉਹ ਡਿਮਾਂਡ ਸੀਗੀ। ਸੋ ਕਹਿੰਦੇ ਵੀ ਹੋ ਸਕਦਾ ਵੀ ਕੱਲ੍ਹ ਨੂੰ ਇਹ ਜਿਹੜੀ ਵੋਟ ਇਸ ਦੇ ਉੱਤੇ ਹੋ ਵੀ ਜਾਵੇ। ਹਾਊਸ ਲੀਡਰ ਨੇ ਜਿਹੜਾ ਆ ਉਹ ਦੱਸਿਆ ਸੀਗਾ ਵੀ ਕਹਿੰਦੇ ਵੀ ਅਸੀਂ ਵਾਪਸ ਕੈਪੀਟਲ ਦੇ ਵਿੱਚ ਜਿਹੜੇ ਆਉਣ ਦੇ ਲਈ ਤਿਆਰ ਹੈਗੇ ਆ ਔਨ ਵੈਡਨਸਡੇ ਨੂੰ, ਬੁੱਧਵਾਰ ਤਾਈਂ, ਤੇ ਇਸ ਦੇ ਉੱਤੇ ਜਿਹੜੀ ਵੋਟ ਆ ਉਹ ਕਰ ਸਕਦੇ ਆ। ਸੋ ਉਮੀਦ ਜਿਹੜੀ ਹੈਗੀ ਆ ਵੀ ਸੈਨੇਟ ਦੇ ਵਿੱਚ ਇਹ ਕੱਲ੍ਹ ਜਿਹੜਾ ਉਹ ਪਾਸ ਹੋ ਜਾਊਗਾ ਤੇ ਉਸ ਤੋਂ ਬਾਅਦ ਦੇ ਵਿੱਚ ਜਦ ਹਾਊਸ 'ਚ ਜਾਊਗਾ ਤਾਂ ਬੁੱਧਵਾਰ ਤੱਕ ਉੱਥੇ ਵੀ ਇਹ ਪਾਸ ਹੋ ਸਕਦਾ ਹੈਗਾ ਆ ਜੀ। ਅਗਲੀ ਖਬਰ ਵੱਲ ਚਲੀਏ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਵੀ ਜਿਹੜੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਹੈਗੇ ਆ ਉਹ ਸਾਰੀਆਂ ਹੀ ਸਟੇਟਸ ਦੇ ਗਵਰਨਰ ਦੇ ਨਾਲ ਗੱਲਬਾਤ ਕਰਨਗੇ ਮੋਸਟ ਪ੍ਰੋਬਬਲੀ ਮੰਡੇ ਨੂੰ ਵੀ ਜੇ ਉਹਨੇ ਓਪਨ ਕਰਨਾ ਆ ਜਿਹੜੀ ਸਟੇਟ ਵੀ ਓਪਨ ਹੋਣੀ ਆ ਉਹ ਕਿਸ ਤਰ੍ਹਾਂ ਜਿਹੜੀਆਂ ਉਹਦੇ ਬਾਰੇ ਗਾਈਡਲਾਈਨਸ ਦੇਣਗੇ। ਹਾਲਾਂਕਿ ਉਹ ਪਹਿਲਾਂ ਦੇ ਵੀ ਚੁੱਕੇ ਆ ਵੀ 3 ਫੇਜ਼ਸ ਦੇ ਵਿੱਚ ਖੋਲ੍ਹਣਾ ਹੈਗਾ ਆ ਵੀ ਜਿਹੜੀਆਂ ਵੱਡੀਆਂ ਈਵੈਂਟਸ ਹੋਊਗੀਆਂ ਜਿਸ ਤਰ੍ਹਾਂ ਕਿ ਫੁੱਟਬਾਲ ਸੌਕਰ ਗੇਮ ਜਿਸ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਕੰਪਨੀਆਂ ਆ ਵੱਖ-ਵੱਖ ਜਿਹੜੀ ਮੈਡੀਸਨ ਉਹ ਤਿਆਰ ਕਰ ਰਹੀਆਂ ਹੈਗੀਆਂ, ਵੈਕਸੀਨੇਸ਼ਨ ਵੀ ਤਿਆਰ ਹੋ ਰਹੇ ਹੈਗੇ ਆ। ਪਰ ਇਹੀ ਆ ਵੀ ਉਹਨਾਂ ਨੂੰ ਪੂਰਾ ਡਾਟਾ ਜਿਹੜਾ ਇਕੱਠਾ ਕਰਨ ਦੇ ਲਈ ਬਿਗ ਨੰਬਰਸ ਉਹ ਡਿਸਾਈਡ ਕਰਨ ਦੇ ਲਈ ਜਿਹੜਾ ਸਮਾਂ ਲੱਗ ਰਿਹਾ ਹੈਗਾ। ਜੀ ਬਿਲਕੁਲ। ਉੱਧਰ ਜਿਹੜੀ ਹੈਗੀ ਆ ਸੀਮਾ ਵਰਮਾ
ਜਿਹੜੇ ਐਡਮਿਨਿਸਟ੍ਰੇਟਰ ਹੈਗੇ ਨੇ ਸੈਂਟਰ ਫਾਰ ਮੈਡੀਕੇਅਰ ਤੇ ਮੈਡੀਕੇਡ ਸਰਵਿਸਿਜ਼ ਦੇ, ਉਹਨਾਂ ਨੇ ਆਖਿਆ ਵੀ ਸਾਰੇ ਨਰਸਿੰਗ ਹੋਮਾਂ ਨੂੰ ਇਹ ਆਦੇਸ਼ ਦਿੱਤੇ ਗਏ ਆ ਵੀ ਜਿਹੜੇ ਵੀ ਕਰੋਨਾ ਵਾਇਰਸ ਦੇ ਕੇਸ ਪੇਸ਼ੈਂਟ ਜਿਹੜੇ ਉਹਨਾਂ ਦੇ ਨਰਸਿੰਗ ਹੋਮਸ ਦੇ ਵਿੱਚ ਹੁੰਦੇ ਆ, ਉਹਨਾਂ ਪੇਸ਼ੈਂਟਸ ਦੇ ਪਰਿਵਾਰਾਂ ਨੂੰ ਤੇ CDC ਨੂੰ ਤੁਰੰਤ ਜਿਹੜੀ ਆ ਉਸ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਦਿੱਤੀ ਜਾਵੇ। ਆਪਾਂ ਦੇਖ ਹੀ ਰਹੇ ਹਾਂ ਵੀ ਬਹੁਤ ਸਾਰੇ ਜਿਹੜੇ ਨਰਸਿੰਗ ਹੋਮ ਇਹਦੇ ਕਰਕੇ ਤੱਤੇ ਪਾਣੀ ਦੇ ਵਿੱਚ ਹੈਗੇ ਨੇ। ਕਈਆਂ ਦੇ ਖਿਲਾਫ ਜਿਹੜੀਆਂ ਆ ਉਹ ਹੁਣ ਇਨਵੈਸਟੀਗੇਸ਼ਨ ਜਾਂਚ ਜਿਹੜੀਆਂ ਆ ਉਹ ਸ਼ੁਰੂ ਹੋ ਚੁੱਕੀਆਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚ ਖਾਸ ਕਰਕੇ ਨਿਊ ਜਰਸੀ ਦੇ ਵਿੱਚ ਜਿਹੜੀ ਕਾਫੀ ਜ਼ਿਆਦਾ ਇਸ ਦੇ ਕਰਕੇ ਰੌਲਾ ਪਿਆ ਸੀਗਾ ਜੀ। ਚਾਈਨਾ ਨੂੰ ਲੈ ਕੇ ਰਾਜਕਨਵੀਰ ਸਿੰਘ ਜੀ, ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ ਤੇ ਚਾਈਨਾ ਦੇ ਵਿੱਚ ਕਾਫੀ ਕਸ਼ਮਕਸ਼ ਜਿਹੜੀ ਚੱਲ ਸਕਦੀ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇੱਕ ਪੱਤਰਕਾਰ ਨੇ ਜਦੋਂ ਕੁਐਸਚਨ ਪੁੱਛਿਆ ਵੀ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਵੀ ਚਾਈਨਾ ਦੀ ਇਹ ਲੈਬ ਦੇ ਵਿੱਚੋਂ ਜਿਹੜਾ ਆ ਬਾਇਓ ਵੈਪਨ ਦੀ ਤਰ੍ਹਾਂ ਜਿਹੜਾ ਫੈਲਿਆ ਹੈਗਾ ਕਰੋਨਾ ਵਾਇਰਸ, ਤੇ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਜੇ ਇਦਾਂ ਦਾ ਕੁਝ ਹੋਇਆ ਤੇ ਉਹਨਾਂ ਨੂੰ ਜਿਹੜੇ ਉਹਦੇ ਕੌਨਸੀਕੁਐਂਸਸ ਜਿਹੜੇ ਆ ਉਹ ਮਿਲਣਗੇ। ਤੇ ਦੂਜੇ ਨੰਬਰ ਤੇ ਕਹਿੰਦੇ ਵੀ ਜੇ ਗਲਤੀ ਹੋ ਗਈ ਆ, ਗਲਤੀ ਹਰ ਇਨਸਾਨ ਤੋਂ ਹੋ ਜਾਂਦੀ ਆ, ਫਿਰ ਉਹਨਾਂ ਨੂੰ ਮੰਨ ਲੈਣੀ ਚਾਹੀਦੀ ਹੈਗੀ ਆ। ਆਪਾਂ ਪਹਿਲਾਂ ਵੀ ਦੱਸਿਆ ਪਿਛਲੇ ਹਫ਼ਤਿਆਂ ਦੇ ਵਿੱਚ ਵੀ ਕਿਸ ਤਰ੍ਹਾਂ UK ਦੇ ਪ੍ਰਾਈਮ ਮਿਨਿਸਟਰ ਵੀ ਬਹੁਤ ਅਪਸੈਟ ਆ। ਜਰਮਨ ਦੀ ਚਾਂਸਲਰ ਨੇ, ਉਹਨਾਂ ਨੇ ਸ਼ਾਇਦ ਲਾ ਸੂਟ ਫਾਈਲ ਕੀਤਾ ਆ। USA 'ਚ ਵੀ ਇੱਕ ਆਰਗੇਨਾਈਜੇਸ਼ਨ ਨੇ ਟ੍ਰਿਲੀਅਨਸ ਆਫ ਡਾਲਰ ਦਾ ਲਾ ਸੂਟ ਉਹਨਾਂ ਦੇ ਅਗੇਂਸਟ ਫਾਈਲ ਕੀਤਾ ਆ। ਫਰਾਂਸ ਦੇ ਜਿਹੜੇ ਹੈਗੇ ਆ ਮੈਕਰੋਨ, ਉਹ ਵੀ ਬਹੁਤ ਉਹਨਾਂ ਦੀਆਂ ਸਟੇਟਮੈਂਟਸ ਜਿਹੜੀਆਂ ਚਾਈਨਾ ਦੇ ਅਗੇਂਸਟ ਹਾਰਡ ਆਈਆਂ। ਜਾਪਾਨ ਨੇ ਬਿਲੀਅਨਸ ਆਫ ਡਾਲਰ ਜਿਹੜੇ ਆ ਆਪਣੀਆਂ ਕੰਪਨੀਆਂ ਨੂੰ ਕਹਿ ਦਿੱਤਾ ਵੀ ਜੇ ਤੁਸੀਂ ਪ੍ਰੋਡਕਸ਼ਨ ਜਾਪਾਨ 'ਚ ਲੈ ਆਉਂਗੇ ਤੇ ਤੁਹਾਨੂੰ ਜਿਹੜਾ ਉਹ ਫ੍ਰੀ ਟੈਕਸਾਂ ਦਿੱਤਾ ਜਾਊਗਾ। ਸੋ ਲੱਗਦਾ ਆ ਵੀ ਜਦੋਂ ਇਹ ਕਰੋਨਾ ਵਾਇਰਸ ਜੀ ਬਿਲਕੁਲ ਆਈ ਥਿੰਕ ਜਿਹੜਾ ਹੈ ਕਿਉਂਕਿ ਇੱਕੋ ਮੁਲਕ ਦੇ ਉੱਤੇ ਨਿਰਭਰ ਹੋਣਾ ਸਾਰੀ ਦੁਨੀਆ ਦਾ, ਉਹ ਵੀ ਕਿਤੇ ਨਾ ਕਿਤੇ ਖਤਰੇ ਵਾਲੀ ਗੱਲ ਹੀ ਆ। ਸੋ ਪ੍ਰੋਬਲਮ ਆ ਉਹਨਾਂ ਨੂੰ ਆ ਸਕਦੀ ਹੈਗੀ ਆ। ਬਿਲਕੁਲ। ਸੋ ਬਹੁਤ ਸਾਰੇ ਈਵਨ ਲੋਕ ਵੀ ਜਿਹੜੇ ਆ ਉਹ ਅਪਸੈਟ ਹੈਗੇ ਵੀ ਚਾਈਨਾ ਤੋਂ ਜਿਹੜਾ ਸਮਾਨ ਆਉਂਦਾ ਉਹਨੂੰ ਬੰਦ ਕਰਨਾ ਚਾਹੀਦਾ ਜਾਂ ਘੱਟ ਖਰੀਦਣਾ ਚਾਹੀਦਾ। ਇਹ ਲੇਟਲੀ ਉਦੋਂ ਹੋਇਆ ਜਦੋਂ ਇਲੀਨੋਇਸ ਦੇ ਗਵਰਨਰ ਨੇ ਇੱਕ ਪੂਰੀ ਸ਼ਿਪਮੈਂਟ ਜਿਹੜੀ ਆ ਉਹ ਚਾਈਨਾ ਤੋਂ ਮੰਗਾਈ, ਤੇ ਪਰ ਉਹਨਾਂ ਨੇ ਇਹ ਕਿਹਾ ਵੀ USA 'ਚ ਇੰਨਾ ਬੁਰਾ ਹਾਲ ਆ ਵੀ ਆਪਾਂ ਸਟੇਟਾਂ ਜਿਹੜੀਆਂ ਇੱਕ ਦੂਜੇ ਦੇ ਨਾਲ ਕੰਪੀਟ ਕਰ ਰਹੀਆਂ ਕੰਪਨੀਆਂ ਤੋਂ ਸਮਾਨ ਲੈਣ ਲਈ, ਸਾਨੂੰ ਸਮਾਨ ਮਿਲ ਨਹੀਂ ਰਿਹਾ ਸੀ, ਇਸ ਕਰਕੇ ਜਿਹੜਾ ਸੇਫਟੀ ਵਾਲਾ ਸਮਾਨ ਅਸੀਂ ਉੱਥੋਂ ਲੈ ਕੇ ਆਏ ਹੈਗੇ ਆ। ਤੇ ਦੂਸਰੇ ਪਾਸੇ ਵੈਂਟੀਲੇਟਰਸ ਨੂੰ ਲੈ ਕੇ ਹੁਣ ਹੋਪਫੁਲੀ ਕਾਫੀ ਜਿਹੜੀ ਕੰਡੀਸ਼ਨ ਆ ਪੂਰੇ USA 'ਚ ਸੁਧਰ ਰਹੀ ਹੈਗੀ ਆ। ਨਿਊਯਾਰਕ 'ਚ ਵੀ ਮੌਤਾਂ ਦੀ ਗਿਣਤੀ ਕਾਫੀ ਘਟੀ ਆ ਪਿਛਲੇ ਹਫ਼ਤੇ ਦੇ ਦੌਰਾਨ, ਤੇ ਹੁਣ ਜਿਹੜੇ ਵੈਂਟੀਲੇਟਰਸ ਆ ਉਹ ਪ੍ਰੈਜ਼ੀਡੈਂਟ ਟਰੰਪ ਦੇ ਮੁਤਾਬਕ ਉਹਨਾਂ ਨੇ ਹੋਰ ਮੁਲਕਾਂ ਨੂੰ ਜਿਹੜੇ ਆ ਆਫਰ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਆ ਜੀ। ਤੇ ਸਮਾਂ ਵੀ ਜਿਹੜਾ ਹਰਜੋਤ ਸਿੰਘ ਜੀ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਇੱਥੇ ਹੀ ਹੁਣ ਸਮਾਪਤ ਹੈਗਾ ਆ। ਸੋ ਕੱਲ੍ਹ ਨੂੰ ਜ਼ਰੂਰ ਆਪਾਂ ਦੱਸਾਂਗੇ ਵੀ ਕੀ ਜਿਹੜਾ ਸੈਨੇਟ ਦੇ ਵਿੱਚ ਜਿਹੜਾ ਸਮਾਲ ਬਿਜ਼ਨਸ ਦੇ ਲਈ ਜਿਹੜਾ ਲੋਨ ਪ੍ਰੋਗਰਾਮ PPP ਪ੍ਰੋਗਰਾਮ ਆ ਉਸ ਦੇ ਉੱਤੇ ਕੀ ਜਿਹੜੀ ਚਰਚਾ ਆ ਉਹ ਰਹੀ, ਕਿਉਂਕਿ ਕਾਫੀ ਜਿਹੜੇ ਸਮਾਲ ਬਿਜ਼ਨਸ ਇਸ ਟਾਈਮ ਫੈਡਰਲ ਸਰਕਾਰ ਵੱਲ ਜਿਹੜੀਆਂ ਆ ਉਹ ਅੱਖਾਂ ਲਾਈ ਬੈਠੇ ਨੇ ਵੀ ਕੋਈ ਨਾ ਕੋਈ ਜਿਹੜੀ ਆ ਉੱਥੇ ਉਹਨਾਂ ਨੂੰ ਸਹਾਇਤਾ ਜਿਹੜੀ ਉਹ ਜ਼ਰੂਰ ਮਿਲੇ, ਕਿਉਂਕਿ ਆਲਰੇਡੀ $350 ਬਿਲੀਅਨ ਦਾ ਜਿਹੜੇ ਫੰਡ ਸੀ ਉਹ ਆਲਰੇਡੀ ਰਨ ਆਊਟ ਹੋ ਚੁੱਕੇ ਹੋਏ ਨੇ। ਜੀ ਬਿਲਕੁਲ। ਸੋ ਇੱਕ ਜ਼ਰੂਰ ਆਪਾਂ ਦੱਸਦੇ ਜਾਂਦੇ ਜਾਈਏ ਵੀ ਬਹੁਤ ਸਾਰੇ ਦੁਨੀਆ 'ਚ ਲੋਕ ਸੋਚਦੇ ਵੀ ਅਮਰੀਕਾ 'ਚ ਇੰਨੀ ਵੱਡੀ ਗਿਣਤੀ 'ਚ ਕਾਹਤੇ ਕਰੋਨਾ ਵਾਇਰਸ ਦੇ ਕੇਸ ਹੋਏ ਆ, ਮੌਤਾਂ ਹੋ ਰਹੀਆਂ, ਤੇ ਇਹ ਵੀ ਦੱਸਦੇ ਜਾਈਏ ਵੀ ਇੱਥੇ ਟੈਸਟਿੰਗ ਸਭ ਤੋਂ ਵੱਧ ਜੇ ਦੁਨੀਆ 'ਚ ਹੋਈ ਆ ਤਾਂ ਅਮਰੀਕਾ 'ਚ ਹੋਈ ਆ। 2 ਘੰਟੇ ਪਹਿਲਾਂ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਦੱਸਿਆ ਵੀ ਅਮਰੀਕਾ 'ਚ ਹੁਣ ਤੱਕ 4.18 ਮਿਲੀਅਨ ਲੋਕ ਜਿਹੜੇ ਆ ਉਹ ਕਰੋਨਾ ਵਾਇਰਸ ਦੇ ਉਹਨਾਂ ਦੇ ਟੈਸਟ ਹੋ ਚੁੱਕੇ ਆ। ਜੀ ਤੇ ਸੋ ਇੱਥੇ ਹੀ ਸਾਡੇ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਸਭ ਨੂੰ ਪਿਆਰ ਸਤਿਕਾਰ, ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।